ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 31 ਮਾਰਚ 2015 18 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਕਿਹੜੀ ਅਹਿਮ ਘਟਨਾ ਸ਼ੇਅਰ ਕਰਨ ਜਾ ਰਹੇ ਹੋ? ਦੇਖੋ, ਅੱਜ ਦੋ ਇਸ਼ੂਜ਼ ਤੇ ਅਸੀਂ ਗੱਲਬਾਤ ਕਰਾਂਗੇ ਜੀ। ਔਰ ਜਿਹੜਾ ਪਹਿਲਾ ਇਸ਼ੂ ਹੈ ਉਹ ਗੁਜਰਾਤ ਦੇ ਵਿੱਚ ਇੱਕ ਨਵਾਂ ਬਿੱਲ ਜਿਹੜਾ ਪਾਸ ਕੀਤਾ ਹੈ ਜਿਹਦਾ ਨਾਮ ਉਹਨਾਂ ਨੇ ਗੁਜਰਾਤ ਕੰਟਰੋਲ ਆਫ ਟੈਰਰਿਜ਼ਮ ਐਂਡ ਆਰਗੇਨਾਈਜ਼ਡ ਕ੍ਰਾਈਮ ਬਿੱਲ 2015 ਰੱਖਿਆ ਜੀ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਵੀ ਇਹ ਬਿੱਲ ਕੀ ਹੈ, ਇਸ ਦਾ ਕੀ ਇੰਪੈਕਟ ਹੋਏਗਾ, ਔਰ ਇਹ ਤੀਸਰੀ ਵਾਰ ਇਸ ਬਿੱਲ ਨੂੰ ਲਿਆਂਦਾ ਗਿਆ ਹੈ ਕਿਉਂਕਿ ਪਿਛਲੇ ਆਲਮੋਸਟ 8-10 ਸਾਲ 'ਚ ਦੋ ਬਿੱਲ ਆਲਮੋਸਟ ਇਸੇ ਲਾਈਨ ਦੇ ਉੱਤੇ ਜਿਹੜੇ ਗੁਜਰਾਤ ਅਸੈਂਬਲੀ ਨੇ ਮੋਦੀ ਦੀ ਕਮਾਂਡ ਥੱਲੇ, ਕਿਉਂਕਿ ਮੋਦੀ 4 ਵਾਰ ਮੁੱਖ ਮੰਤਰੀ ਰਿਹਾ ਗੁਜਰਾਤ ਦਾ, ਪਾਸ ਕੀਤੇ ਸੀ। ਸੈਂਟਰ 'ਚ ਭੇਜੇ ਗਏ ਸੀ 2003 'ਚ ਪਹਿਲੀ ਵਾਰ। ਹਾਲਾਂਕਿ ਉਦੋਂ ਅਬਦੁਲ ਕਲਾਮ ਰਾਸ਼ਟਰਪਤੀ ਸੀ ਜਿਹੜਾ ਬੀਜੇਪੀ ਨੇ ਬਣਾਇਆ ਹੋਇਆ ਸੀ, ਉਹਨੇ ਵੀ ਉਹ ਵਾਪਸ ਭੇਜ ਦਿੱਤਾ ਸੀ ਕਿ ਵੀ ਇਹ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਕ੍ਰਿਮੀਨਲ ਲਾਅ ਹੈ ਉਹਦੇ ਨਾਲ ਇਹ ਮੈਚ ਨਹੀਂ ਕਰਦਾ। ਫਿਰ ਦੂਸਰੀ ਵਾਰ ਜਦੋਂ ਪ੍ਰਤਿਭਾ ਪਾਟਿਲ ਜਿਹੜੀ ਹੈ ਜਿਹੜੀ ਪ੍ਰੈਜ਼ੀਡੈਂਟ ਸੀ ਇੰਡੀਆ ਦੀ, ਉਦੋਂ ਵੀ ਸ਼ਾਇਦ 2009 ਜਾਂ 10 ਦੇ ਵਿੱਚ ਭੇਜਿਆ ਸੀ ਜੀ। ਉਹ ਵੀ ਉਹਨਾਂ ਨੇ ਵਾਪਸ ਕਰ ਦਿੱਤਾ ਸੀ। ਹੁਣ ਦੇਖਣਾ ਇਸ ਵਾਰ ਇਹ ਹੈ ਵੀ ਤੀਸਰੀ ਵਾਰ ਫਿਰ ਆਲਮੋਸਟ 1-2 ਦੇ 'ਚ ਨਾਂ ਬਦਲ ਕੇ ਭੇਜਿਆ ਗਿਆ। ਹੁਣ ਇਸ ਵਾਰ ਭਾਵੇਂ ਸਰਕਾਰ ਵਾਜਪਾਈ ਦੀ ਹੈ ਪਰ ਅਜੇ ਵੀ ਪ੍ਰਣਬ ਮੁਖਰਜੀ ਜਿਹੜਾ ਰਾਸ਼ਟਰਪਤੀ ਆ ਉਹ ਕਾਂਗਰਸ ਵੱਲੋਂ ਥਾਪਿਆ ਹੋਇਆ, ਔਰ ਇਹ ਜਿਹੜਾ ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਕ੍ਰੀਏਟ ਹੋ ਸਕਦਾ ਹੈ ਜੇ ਮੋਦੀ ਨੇ ਪੁਸ਼ ਕੀਤਾ ਕਿ ਇਸ ਨੂੰ ਪ੍ਰੈਜ਼ੀਡੈਂਟ ਜ਼ਰੂਰ ਅਪਰੂਵਲ ਦੇ ਜੀ। ਪਰ ਇਸ ਬਿੱਲ ਦੇ ਹਵਾਲੇ ਨਾਲ ਕਿਸੇ ਵੇਰਵੇ 'ਚ ਜਾਣ ਤੋਂ ਪਹਿਲਾਂ ਜਦੋਂ ਗੁਜਰਾਤ ਦਾ ਸ਼ਬਦ ਸਾਹਮਣੇ ਆਉਂਦਾ ਹੈ, ਮੇਰੇ ਇੱਕ ਬੜੇ ਕਰੀਬੀ ਰਿਸ਼ਤੇਦਾਰ ਦਿੱਲੀ ਦੇ ਵਿੱਚ ਰਹਿੰਦੇ ਸੀ ਜੀ, ਔਰ ਉਹਨਾਂ ਨੇ ਕਾਫੀ ਜ਼ਿੰਦਗੀ ਲਾਹੌਰ 'ਚ ਗੁਜ਼ਾਰੀ ਸੀ ਔਰ ਚੰਗੇ ਪੜ੍ਹੇ ਲਿਖੇ ਔਰ ਬੜੇ ਅੱਛੇ ਐਨਾਲਿਸਟ, ਤੇ ਉਹ ਅਕਸਰ ਕਹਿੰਦੇ ਸੀ ਕਿ ਵੀ ਗੁਜਰਾਤ ਨੇ 3 ਬੜੇ ਵੱਡੇ ਸ਼ਰਾਰਤੀ ਪੈਦਾ ਕੀਤੇ ਜਿਨ੍ਹਾਂ ਨੇ ਜਿੱਥੇ ਹਿੰਦੁਸਤਾਨ ਦਾ ਨੁਕਸਾਨ ਕੀਤਾ ਉੱਥੇ ਸਿੱਖਾਂ ਦਾ ਵੀ ਬੜਾ ਨੁਕਸਾਨ ਕੀਤਾ ਵੀ। ਔਰ ਪਹਿਲਾਂ ਸ਼ੁਰੂ ਕਰਦੇ ਸੀ ਉਹ ਦਿਆਨੰਦ ਤੋਂ ਜੀ। ਔਰ ਦਿਆਨੰਦ ਆਰੀਆ ਸਮਾਜ ਜਿਹੜਾ ਉਸ ਵਿਚਾਰਧਾਰਾ ਜਿਹਨੇ ਇਹ ਵੀ ਕਿਹਾ ਕਿ ਜੀ ਅਸੀਂ ਹਿੰਦੂ ਨਹੀਂ ਹਾਂ, ਕਿਉਂਕਿ ਹਿੰਦੂ ਦਾ ਮਤਲਬ ਚੋਰ ਹੁੰਦਾ, ਅਸੀਂ ਆਰੀਆ, ਇਸ ਲਈ ਆਪਣੇ ਆਪ ਨੂੰ ਆਰੀਆ ਕਵਾਈ ਹੈ, ਔਰ ਆਰੀਆ ਸਮਾਜ ਦਾ ਉਹਨੇ ਫਾਊਂਡੇਸ਼ਨ ਰੱਖੀ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਨੇ ਇੱਕ ਆਰਟੀਕਲ ਆਪਣੇ ਫਰੰਟ ਪੇਜ ਤੇ ਲਾਇਆ ਹੈ ਡਾਕਟਰ ਗੰਡਾ ਸਿੰਘ ਦਾ, ਜਿਹੜੇ ਬਹੁਤ ਵੱਡੇ ਸਿੱਖ ਹਿਸਟੋਰੀਅਨ ਹੋਏ ਨੇ 20ਵੀਂ ਸਦੀ ਦੇ, ਔਰ ਉਹਦੇ 'ਚ ਉਹਦਾ ਹੈਡਲਾਈਨ ਹੀ ਜਿਹੜੀ ਹੈ ਉਹ ਇਹ ਹੈ ਕਿ ਵੀ ਜਿਹੜਾ ਹਿੰਦੂ ਸਿੱਖ ਕਨਫਲਿਕਟ ਹੈ ਇਹਦਾ ਰੂਟ ਕਾਜ਼ ਕੀ ਹੈ। ਹਾਲਾਂਕਿ ਬਹੁਤ ਵਾਰ ਇਹ ਦੱਸਣ ਦਾ ਯਤਨ ਕੀਤਾ ਜਾਂਦਾ ਹੈ, ਜਿਹੜੇ ਹਿੰਦੂ ਤਵੀ ਨੇ ਉਹ ਇਹ ਕਹਿਣਗੇ ਜੀ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਸਿੱਖਾਂ ਦੇ ਵਿੱਚ ਜਿਹੜਾ ਮੈਕਾਲਿਫ ਨੇ ਦੂਜਿਆਂ ਨੇ ਇਹ ਗੱਲ ਭਰੀ ਕਿ ਉਹ ਅਲੱਗ ਧਰਮ ਨੇ, ਹਿੰਦੂਆਂ ਤੋਂ ਅਲੱਗ ਨੇ, ਔਰ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਵਰਤੀ, ਵੰਡੋ ਤੇ ਰਾਜ ਕਰੋ, ਔਰ ਇਸ ਚੋਂ ਜਿਹੜੀ ਸਿੱਖਾਂ ਦੀ ਅਗਲੇ ਅਲੱਗ ਧਰਮ ਦੀ ਹੋਂਦ ਨਿਕਲੀ, ਔਰ ਅਦਰਵਾਈਜ਼ ਤਾਂ ਸਿੱਖ ਤਾਂ ਹਿੰਦੂ ਹੀ ਸਨ। ਹੁਣ ਡਾਕਟਰ ਗੰਡਾ ਸਿੰਘ ਨੇ ਬੜੀ ਬਿਊਟੀਫੁਲੀ ਉਸ ਆਰਟੀਕਲ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਉਹਨੇ ਚੈਲੰਜ ਕੀਤਾ। ਉਹਨੇ ਕਿਹਾ ਵੀ ਪਹਿਲੀ ਗੱਲ ਕਿ ਜੇ ਅੰਗਰੇਜ਼ਾਂ ਨੇ ਯੂਜ਼ ਕਰਨਾ ਹੁੰਦਾ ਸਿੱਖ ਹਿੰਦੂ ਡਿਵਾਈਡ ਦਾ ਇਸ਼ੂ, ਤੇ ਸਭ ਤੋਂ ਵੱਡਾ ਮੌਕਾ ਤਾਂ ਉਹਨਾਂ ਦੇ ਲਈ ਸੀ ਜਦੋਂ ਕਿ ਸਿੱਖ ਰਾਜ ਨੂੰ ਖੋਹਣ ਦੇ ਲਈ ਜਿੱਥੇ ਡੋਗਰਿਆਂ ਤੇ ਪੂਰਬੀਆਂ ਨੇ ਰੋਲ ਅਦਾ ਕੀਤਾ, ਉੱਥੇ ਕਈ ਕੋਟ ਚੜੇ ਪੂਰਬੀ ਦੱਖਣੀ ਹਮਲਾਵਰ ਸੀ ਜੀ, ਉਹਨਾਂ ਨੇ ਉਦੋਂ ਇਸਤੇਮਾਲ ਨਾ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਕੂਕਾ ਲਹਿਰ ਖੜੀ ਹੋਈ, ਕੂਕਿਆਂ ਨੇ ਤਾਂ ਨਾਅਰਾ ਹੀ ਦਿੱਤਾ ਸੀ ਕਿ ਭਾਈ ਇਹ ਸਾਰੀਆਂ ਜਿੰਨੀਆਂ ਸਮਾਧਾਂ ਔਰ ਦੂਜੇ ਤੀਜੇ ਨੇ ਇਹ ਕਰ ਦਿਓ ਮੈਦਾਨਾਂ, ਕਿ ਵੀ ਇਹ ਮੜੀ ਮਸਾਣ ਸਾਰੇ ਜਿਹੜੇ ਨੇ ਇਹਨਾਂ ਨੂੰ ਪੱਧਰੇ ਕਰ ਦਿਓ। ਔਰ ਉਦੋਂ ਨਾ ਹਿੰਦੂ ਸਿੱਖ ਕਨਫਲਿਕਟ ਹੋਇਆ, ਔਰ ਇਹਦਾ ਉਹਨਾਂ ਨੇ ਕਿਹਾ ਕਿ ਵੀ ਇਹ ਕਨਫਲਿਕਟ ਉਦੋਂ ਹੀ ਖੜਾ ਹੋਇਆ ਜਦੋਂ ਦਿਆਨੰਦ ਜਿਹੜਾ ਗੁਜਰਾਤ ਦੇ ਵਿੱਚ ਜੰਮਿਆ, ਆਰੀਆ ਸਮਾਜੀ ਪੰਜਾਬ ਦੇ ਵਿੱਚ ਆਇਆ, ਔਰ ਉਹਨੇ ਗੁਰੂ ਨਾਨਕ ਸਾਹਿਬ ਪ੍ਰਤੀ ਅਪਸ਼ਬਦ ਕਹੇ, ਗੁਰਬਾਣੀ ਪ੍ਰਤੀ, ਔਰ ਅੱਜ ਵੀ ਜਿਹੜਾ ਆਰੀਆ ਸਮਾਜੀਆਂ ਦਾ ਮੇਨ ਗ੍ਰੰਥ ਸਤਿਆਰਥ ਪ੍ਰਕਾਸ਼ ਹੈ ਉਹਦੇ 'ਚ ਉਹ ਬੇਸ਼ੱਕ ਇਸਲਾਮ ਹੋਏ, ਕ੍ਰਿਸਚੀਅਨਿਟੀ ਹੋਏ, ਬੁੱਧ ਧਰਮ ਹੋਏ, ਸਿੱਖ ਧਰਮ ਹੋਏ,
ਉਹਨਾਂ ਦੇ ਬਾਰੇ ਬਹੁਤ ਘਟੀਆ ਗੱਲਾਂ ਕਹੀਆਂ ਹੋਈਆਂ ਨੇ ਜੀ। ਔਰ ਇਹੀ ਕਾਰਨ ਸੀ ਕਿ ਈਵਨ ਜਦੋਂ ਦਿਆਨੰਦ ਤਾਂ ਆਪਣਾ ਕੰਮ ਕਰ ਗਿਆ ਪੰਜਾਬ 'ਚ, ਔਰ ਜਿੰਨਾ ਨੁਕਸਾਨ ਸਿੱਖਾਂ ਦਾ, ਔਰ ਉਹਨਾਂ ਡਾਕਟਰ ਗੰਡਾ ਸਿੰਘ ਨੇ ਫਿਰ ਦਿੱਤਾ ਵੇਰਵੇ ਨਾਲ ਕਿ ਕਿਵੇਂ ਇਹਨਾਂ ਆਰੀਆ ਸਮਾਜੀਆਂ ਨੇ ਜਿਹੜੇ ਪੰਜਾਬ ਦੇ ਵਿੱਚ ਖਲੋਤੇ, ਫਿਰ ਕਿਵੇਂ ਸਿੱਖਾਂ ਨੂੰ ਚੈਲੰਜ ਕੀਤਾ, ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਉਹ ਅਪਮਾਨ ਪਬਲਿਕ ਜਲਸਿਆਂ ਦੇ ਵਿੱਚ ਕਰਦੇ ਸੀ, ਔਰ ਕਿਵੇਂ ਕੁਝ ਸਿੱਖ ਜਿਹੜੇ ਸ਼ੁਰੂ ਦੇ ਵਿੱਚ ਭਾਈ ਜਵਾਹਰ ਸਿੰਘ ਜਾਂ ਭਾਈ ਦਿੱਤ ਸਿੰਘ ਵਰਗੇ ਇਹਨਾਂ ਦੇ ਵੱਲ ਝੁਕ ਗਏ ਸੀ, ਇਹ ਸਮਝਦੇ ਆ ਕਿ ਬੁੱਤ ਪੂਜਾ ਦੇ ਖਿਲਾਫ ਨੇ, ਔਰਤਾਂ ਦੀ ਐਜੂਕੇਸ਼ਨ 'ਚ ਦੇ ਉੱਤੇ ਸਟ੍ਰੈਸ ਦਿੰਦੇ ਨੇ, ਵਿੱਚੋਂ ਵਿੱਚ ਅੰਗਰੇਜ਼ਾਂ ਦੇ ਵੀ ਖਿਲਾਫ ਸੀ, ਔਰ ਉਹ ਵੀ ਇੱਕ ਫੈਕਟਰ ਸੀ ਸਿੱਖਾਂ ਨੂੰ ਜਿਨ੍ਹਾਂ ਨੂੰ ਆਪਣਾ ਰਾਜ ਆਉਣ ਦਾ ਜਿਹੜਾ ਉਹ ਰੋਸ ਸੀ, ਔਰ ਕੁਛ ਨਾ ਕੁਛ ਉਹ ਕਰਨਾ ਚਾਹੁੰਦੇ ਸੀ। ਜੀ। ਪਰ ਜਦੋਂ ਦਿਆਨੰਦ ਦਾ ਇਹ ਚਿਹਰਾ ਸਾਹਮਣੇ ਆਇਆ ਤੇ ਉਹਨਾਂ ਨੇ ਫਿਰ ਮੁੜ ਕੇ ਸਿੰਘ ਸਭਾ ਲਹਿਰ ਖੜੀ ਕੀਤੀ ਔਰ ਆਰੀਆ ਸਮਾਜੀਆਂ ਨੂੰ ਚੈਲੰਜ ਕੀਤਾ। ਔਰ ਇਹ ਆਰੀਆ ਸਮਾਜ ਦਾ ਚੈਲੰਜ ਸੀ, ਪਰ ਕਿਉਂਕਿ ਇਨੀਸ਼ੀਅਲ ਦੌਰ 'ਚ ਇਹਦੇ 'ਚ ਜਿਹੜੇ ਪੜ੍ਹੇ ਲਿਖੇ ਉੱਚੀ ਜ਼ਾਤ ਆਪਣੇ ਆਪ ਨੂੰ ਕਹਿਣ ਵਾਲੇ ਖੱਤਰੀ ਸੀ, ਉਹ ਇਹਦੇ 'ਚ ਇਨਵੋਲਵ ਹੋਏ। ਡੀਏਵੀ ਸਕੂਲਾਂ ਦਾ ਨੈਟਵਰਕ ਉਹਨਾਂ ਨੇ ਬਣਾ ਲਿਆ, ਐਜੂਕੇਸ਼ਨ ਇਹਨਾਂ ਦੇ ਕੋਲ ਆ ਗਈ, ਤੇ ਫਿਰ ਉਸ ਐਜੂਕੇਸ਼ਨ ਦੇ ਬਲਬੂਤੇ 47 ਤੋਂ ਬਾਅਦ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਵੜ ਗਏ। ਔਰ ਤੁਸੀਂ ਕਿਸੇ ਪਾਸਿਓਂ ਦੇਖੋ, ਜਿਹੜਾ ਸਭ ਤੋਂ ਜ਼ਿਆਦਾ ਦਿੱਲੀ 'ਚ ਬੈਠ ਕੇ ਨਫ਼ਰਤ ਕਰਨ ਵਾਲਾ ਹੋਏਗਾ ਸਿੱਖਾਂ ਨੂੰ, ਉਹ ਆਰੀਆ ਸਮਾਜੀ ਹੋਏਗਾ। ਉਹ ਚੌਧਰੀ ਚਰਨ ਸਿੰਘ ਹੋਏ ਜਿਹੜਾ ਪ੍ਰਧਾਨ ਮੰਤਰੀ ਦੇ ਤੱਕ ਪਹੁੰਚਿਆ, ਬਲਰਾਮ ਜਾਖੜ ਹੋਏ, ਗੁਲਜ਼ਾਰੀ ਲਾਲ ਨੰਦਾ ਹੋਏ ਜਿਹਨੇ ਲੂਲਾ ਲੰਗੜਾ ਪੰਜਾਬੀ ਸੂਬਾ ਬਣਾ ਕੇ ਦਿੱਤਾ, ਔਰ ਇਹ ਜਿੰਨੇ ਹੀ ਜਲੰਧਰ ਦੀਆਂ ਅਖਬਾਰਾਂ, ਵਰਿੰਦਰ ਪ੍ਰਤਾਪ ਦਾ, ਪੰਜਾਬ ਕੇਸਰੀ ਔਰ ਹਿੰਦ ਸਮਾਚਾਰ, ਜਗਤ ਨਾਰਾਇਣ, ਯਸ਼, ਸਾਰੇ ਆਰੀਆ ਸਮਾਜੀ। ਹੁਣ ਇਹ ਵੇਰਵਾ ਇਸ ਲਈ ਵੀ ਦੇਣਾ ਜ਼ਰੂਰੀ ਹੈ ਕਿ ਦਿਆਨੰਦ ਨੇ ਇੱਕ ਫਾਊਂਡੇਸ਼ਨ ਲੇ ਕੀਤੀ ਨਫ਼ਰਤ ਦੇ ਉੱਤੇ, ਜਿਹਦੇ 'ਚ ਉਹਨੇ ਇਸਲਾਮ, ਕ੍ਰਿਸਚੀਅਨਿਟੀ, ਸਿੱਖ ਇਹ ਸਾਰੇ ਦੁਸ਼ਮਣ ਐਲਾਨ ਕੇ ਵੇਦਾਂ ਵੱਲ ਮੁੜੋ ਦੀ ਲਾਈਨ ਦੇ ਥੱਲੇ ਵੈਦਿਕ ਧਰਮ ਆਰੀਆ ਸਮਾਜ ਨੂੰ ਉਹਨੇ ਜਨਮ ਦਿੱਤਾ। ਪਰ ਜਿਹੜੇ ਹੁਣ ਇਹ ਸੁਧਾਰਕ ਲਾਈਨ ਹੁੰਦੀ ਹੈ ਜਾਂ ਕਿਸੇ ਨੂੰ ਭੰਡਣ ਵਾਲਾ ਹੁੰਦਾ, ਉਹ ਮੂਰਤੀ ਪੂਜਾ ਦੇ ਵੀ ਖਿਲਾਫ ਸੀ। ਨਤੀਜੇ ਦੇ ਤੌਰ ਤੇ ਜਿਹੜੀ ਇਹਨਾਂ ਦੀ ਮੁੱਖ ਧਾਰਾ ਮੂਰਤੀ ਪੂਜਕ ਨੇ ਉਹ ਵੀ ਉਹਦੇ ਵਿਰੁੱਧ ਹੋ ਗਏ, ਔਰ ਅਲਟੀਮੇਟਲੀ ਉਹਨਾਂ ਨੇ ਉਹਨੂੰ ਜ਼ਹਿਰ ਜ਼ੂਰ ਦੇ ਕੇ ਮਾਰ ਦਿੱਤਾ। ਪਰ ਦਿਆਨੰਦ ਆਪਣਾ ਕੰਮ ਕਰ ਗਿਆ। ਹੁਣ ਗਾਂਧੀ ਜਦੋਂ ਸੀਨ ਦੇ ਉੱਤੇ ਉੱਭਰਿਆ, ਔਰ ਫਿਰ ਸਾਡੇ ਉਹਨੂੰ ਰਿਸ਼ਤੇਦਾਰ ਦੇ ਹਵਾਲੇ ਨਾਲ ਕਿ ਵੀ ਪਹਿਲਾ ਉਹਨਾਂ ਨੇ ਕਿਹਾ ਦਿਆਨੰਦ, ਦੂਜਾ ਗਾਂਧੀ ਇਸ਼ਰਾਰ। ਹੁਣ ਗਾਂਧੀ ਨੇ ਪਹਿਲਾਂ ਤਾਂ ਦੇਖਿਆ ਵੀ ਇਹ ਡੈਮੇਜ ਕਰ ਦਿੱਤਾ ਦਿਆਨੰਦ ਨੇ, ਵੀ ਹਿੰਦੂਤਵਾ ਜਿਹੜਾ ਅਸੀਂ, ਉਹਨੇ ਕਿਹਾ ਜੀ इससे निराशाजनक पुस्तक मैंने दूसरा कोई नहीं पढ़ा है, ਇਹ ਉਹਦਾ ਸਤਿਆਰਥ ਪ੍ਰਕਾਸ਼ ਬਾਰੇ ਉਹਦੀ ਇਹ ਰਾਏ ਸੀ। ਹੁਣ ਗਾਂਧੀ ਨੇ ਦੇਖਿਆ ਕਿ ਵੀ ਇਹ ਪਹਿਲੀ ਹਾਰਡ ਲਾਈਨ ਤਾਂ ਰਿਐਕਟ ਕਰ ਗਈ, ਮੁਸਲਮਾਨ ਵੀ ਔਖੇ ਸੀ, ਔਰ ਇੱਕ ਹੋਰ ਸ਼ਰਧਾਨੰਦ ਨਾਂ ਦਾ ਆਰੀਆ ਸਮਾਜੀ ਜਿਹਨੇ ਰੰਗੀਲਾ ਰਸੂਲ ਲਿਖ ਕੇ ਕਿਤਾਬ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਨਾ ਪੱਕੀ, ਉਹਨੇ ਛੁਰਾ ਮਾਰ ਕੇ ਮਾਰ ਦਿੱਤਾ ਇੱਕ ਮੁਸਲਮਾਨ ਨੇ। ਸੋ ਕੁੱਲ ਮਿਲਾ ਕੇ ਜਦੋਂ ਉਹਦਾ ਜਨਾਜ਼ਾ ਲਾਹੌਰ ਦੇ ਵਿੱਚ ਨਿਕਲਿਆ, ਲੱਖਾਂ ਮੁਸਲਮਾਨ ਸ਼ਾਮਲ ਹੋਏ। ਜਦੋਂ ਉਹਨੂੰ ਫਾਂਸੀ ਦਿੱਤੀ ਗਈ ਸ਼ਰਧਾਨੰਦ ਨੂੰ, ਜਾਂ ਨਾ ਸ਼ਰਧਾਨੰਦ ਨੂੰ ਨਹੀਂ, ਜਿਹਨੇ ਉਹਨੂੰ ਮਾਰਿਆ, ਉਸ ਦਾ ਜਨਾਜ਼ਾ ਤੁਰਿਆ। ਸੋ ਸ਼ਰਧਾਨੰਦ ਨੂੰ ਤਾਂ ਉਹਨੇ ਮਾਰਿਆ ਕਿ ਵੀ ਇਹਨੇ ਇਸਲਾਮ ਦੇ ਰਸੂਲ ਦੀ, ਹਜ਼ਰਤ ਸਾਹਿਬ ਦੀ ਜਿਹੜੀ ਆ ਬੇਹੁਰਮਤੀ ਕੀਤੀ ਜੀ। ਹੁਣ ਗਾਂਧੀ ਨੇ ਬੜਾ ਲੁਭਾਣਾ ਜਿਹਾ ਸ਼ਬਦ ਜਿਹੜਾ ਰਾਮ ਰਾਜ ਕਢਿਆ। ਹੁਣ ਰਾਮ ਰਾਜ ਵਾਲੇ ਜਿਹੜੇ ਭਲੇ ਚੰਗੇ ਸੀ ਸਮਝਦੇ ਸੀ ਸਾਰੇ ਸੁਖੀ ਵਸਣਗੇ, ਪਰ ਹਿੰਦੂਆਂ ਨੂੰ ਜਿਹੜਾ ਉਹ ਮੈਸੇਜ ਦੇ ਦਿੱਤਾ ਕਿ ਇਹ ਹੁਣ ਅਸੀਂ ਬੈਕ ਟੂ ਦਾ ਰਾਮ, ਹਿੰਦੂਤਵਾ, ਸ਼ੰਕਰਾ ਦਾ ਜਿਹੜਾ ਫਲਸਫਾ ਹੈ ਉਹਨੂੰ ਬੜੇ ਮਿੱਠੇ ਢੰਗ ਨਾਲ ਸ਼ੁਰੂ ਕੀਤਾ। ਹੁਣ ਉਹ ਜਦੋਂ ਖੜਾ ਹੋਇਆ, ਉਹਦੇ ਨਾਲ ਅਸੀਂ ਦੇਖਦੇ ਹਾਂ ਵੀ ਲੰਬੀ ਕਲਾਸ ਹੈ। ਉਹ ਟੈਗੋਰ ਹੋਏ, ਬਾਲ ਗੰਗਾਧਰ ਤਿਲਕ ਹੋਏ, ਲੋਕਮਾਨਿਆ ਬਾਲ ਗੰਗਾਧਰ ਤਿਲਕ, ਇਹਨਾਂ ਚੋਂ ਇੱਕ ਹੋਰ ਹੈ। ਇਹ ਸਾਰੇ ਜਿਹੜੇ ਨੇ ਉਸੇ ਹੀ ਵਿਚਾਰਧਾਰਾ ਦੇ ਸੀ ਜਿਨ੍ਹਾਂ ਨੇ ਅੱਗੇ ਤੋਰਿਆ ਹਿੰਦੂਤਵਾ ਨੂੰ ਜੀ। ਹੁਣ ਗਾਂਧੀ ਨੇ ਵੀ ਅਲਟੀਮੇਟਲੀ ਇੱਕ ਵਾਰੀ ਹਿੰਦੂਤਵਾ ਦਾ ਬੀਜ ਹੋਰ ਡੂੰਘਾ ਲਾ ਦਿੱਤਾ ਹੈ, ਪਰ ਨਥੂਰਾਮ ਗੋਡਸੇ ਜਾਂ ਜਿਸ ਸੋਚ 'ਚੋਂ ਆਇਆ RSS, ਉਹਨਾਂ ਨੂੰ ਲੱਗਦਾ ਸੀ ਵੀ ਗਾਂਧੀ ਦਾ ਹਿੰਦੂਤਵਾ ਸਾਫਟ ਹਿੰਦੂਤਵਾ ਹੈ, ਔਰ ਉਹਨਾਂ ਨੇ ਇਵੈਂਚੁਅਲੀ ਜਿਹੜਾ ਵੀਰ ਸਾਵਰਕਰ ਔਰ ਉਹ ਚੇਲਾ ਗੋਡਸੇ ਇਹਦਾ ਸੀ, ਉਹਨਾਂ ਨੇ ਗਾਂਧੀ ਨੂੰ ਪਾਸੇ ਕਰਤਾ। ਹੁਣ ਜਿਹੜਾ ਗਾਂਧੀ ਦੇ ਨਾਲ ਤੀਜਾ ਸ਼ਰਾਰਤੀ ਬੰਦਾ ਆਇਆ, ਪਟੇਲ, ਹੋਮ ਮਿਨਿਸਟਰ, ਜਿਹਨੇ ਸਿੱਖਾਂ ਨੂੰ ਵੀ ਇਹ ਕਿਹਾ ਯੂ ਹੈਵ ਮਿਸ ਦਾ ਬਸ, ਔਰ ਗਾਂਧੀ ਦੇ ਮਰਡਰ 'ਚੋਂ ਹੋਮ ਮਿਨਿਸਟਰ ਸੀ, ਉਹਦਾ ਵੀ ਕਿਤੇ ਨਾ ਕਿਤੇ ਉਹਨੂੰ ਪਤਾ ਸੀ ਕੀ ਹੋਣ ਜਾ ਰਿਹਾ, ਇਨਫੋਰਮੇਸ਼ਨ ਵੀ ਸੀ, ਲੇਕਿਨ ਉਹਨੂੰ ਵੀ ਲੱਗਦਾ ਸੀ ਕਿ ਵੀ ਇਹ ਪਾਕਿਸਤਾਨ ਨੂੰ ਕੰਸੈਸ਼ਨ ਦੇ ਰਿਹਾ, ਕਿਉਂਕਿ ਪਟੇਲ ਨੇ ਤਾਂ ਉਹਦੀ ਕਿ ਸਟੇਟਮੈਂਟ ਕਿਤੇ ਇਹ ਵੀ ਸੀ ਕਿ ਫਿਕਰ ਨਾ ਕਰੋ, ਬਹੁਤ ਜਲਦੀ ਫਿਰ ਅਖੰਡ ਭਾਰਤ ਬਣ ਜਾਏਗਾ ਜੀ। ਹੁਣ ਜੇ ਅਸੀਂ ਦਿਆਨੰਦ, ਗਾਂਧੀ, ਪਟੇਲ ਦੀ ਲਾਈਨ ਦੇ ਵਿੱਚ ਚੌਥਾ ਬੜਾ ਸ਼ਰਾਰਤੀ, ਖਤਰਨਾਕ ਔਰ ਬਲੱਡ ਥਰਸਟੀ ਬੰਦਾ ਜੋੜੀਏ ਤਾਂ ਉਹ ਮੋਦੀ ਹੈ।
ਹੁਣ ਮੋਦੀ ਨੇ ਗੁਜਰਾਤ ਦੇ ਵਿੱਚ ਉਹ ਪਹਿਲੀ ਲੈਬੋਰਟਰੀ ਬਣਾਈ ਗੁਜਰਾਤ, ਕਿਉਂਕਿ ਜਦੋਂ ਅਸੀਂ ਐਂਟੀ ਟੈਰਰ ਲਾਅ ਦੀ ਗੱਲ ਕਰ ਰਹੇ ਹਾਂ, ਸੋ ਗੁਜਰਾਤ ਨੂੰ ਐਜ਼ ਏ ਲੈਬੋਰੇਟਰੀ ਉਹਨਾਂ ਨੇ ਬਣਾਇਆ, ਜਿੱਥੇ ਕਿ 2002 ਦੇ ਵਿੱਚ ਮੁਸਲਮਾਨਾਂ ਦਾ, ਹਜ਼ਾਰਾਂ ਮੁਸਲਮਾਨਾਂ ਦਾ ਘਾਣ ਕਰਕੇ ਮੋਦੀ ਨੇ ਹਿਸਟਰੀ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਕੀਤਾ। ਵਾਜਪਾਈ ਦਿੱਲੀ ਦੇ ਵਿੱਚ ਸੀ, ਦਿਲੋਂ ਭਾਵੇਂ ਉਹ ਕੀ ਚਾਹੁੰਦਾ ਸੀ ਕੀ ਨਹੀਂ ਸੀ ਚਾਹੁੰਦਾ, ਪਰ ਇਸ ਪੀਰੀਅਡ 'ਚ ਭਾਵੇਂ ਪਟੇਲ ਔਰ ਨਹਿਰੂ ਦੇਖਣ ਨੂੰ ਲੱਗਦਾ ਹੈ ਕਿ ਵੀ ਆਪਸ 'ਚ ਟਕਰਾਉਂਦੇ ਸੀ, ਲੇਕਿਨ ਪਟੇਲ ਹਾਰਡ ਹਿੰਦੂਵਾਦ ਸੀ ਜਿਵੇਂ ਮੋਦੀ ਹੈ, ਔਰ ਨਹਿਰੂ ਔਰ ਇੰਦਰਾ ਗਾਂਧੀ ਨੇ ਜਿਹੜਾ ਫੋਲੋ ਕੀਤਾ ਉਹ ਦੇਖਣ ਨੂੰ ਜਿਹੜਾ ਬਾਹਰੋਂ ਸੈਕੂਲਰ ਲੱਗਦਾ ਸੀ, ਪਰ ਹਿੰਦੂਤਵ ਦਾ ਏਜੰਡਾ ਹੀ ਉਹਨਾਂ ਨੇ ਅੱਗੇ ਤੋਰਿਆ। ਇਹੀ ਕਾਰਨ ਸੀ ਕਿ ਇੰਦਰਾ ਗਾਂਧੀ ਨੇ ਜਦੋਂ ਬੰਗਲਾਦੇਸ਼ ਬਣਾਇਆ ਔਰ ਜੂਨ 84 ਦਾ ਘੱਲੂਘਾਰਾ ਵਰਤਾਇਆ, ਤੇ ਅਟਲ ਬਿਹਾਰੀ ਵਾਜਪਾਈ ਜਿਹੜਾ ਹੁਣ ਸੌਫਟ ਫੇਸ ਆਫ ਹਿੰਦੂਤਵ ਹੈ, ਉਹਨੇ ਕਿਹਾ ਇਹ ਤਾਂ ਦੁਰਗਾ ਮਾਤਾ ਦਾ ਅਵਤਾਰ ਹੈ, ਰੀਇਨਕਾਰਨੇਸ਼ਨ ਆਫ ਦੁਰਗਾ। ਸੋ ਜਦੋਂ ਤੁਸੀਂ ਇਹ ਸਾਰਾ ਕਰੰਟ ਦੇਖਦੇ ਹੋ, ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਸਾਡੇ ਬਹੁਤ ਸਾਰੇ ਸਿੱਖ ਕਿਉਂ ਸਮਝਣ ਤੋਂ ਇਨਕਾਰੀ ਨੇ। ਹੁਣ ਮੋਦੀ ਨੇ ਕੈਨੇਡਾ ਆਣਾ ਹੈ, ਉਹਨੂੰ ਲੈ ਕੇ ਉਹ ਰੌਸ ਸਟਰੀਟ ਗੁਰਦੁਆਰੇ ਵੀ ਜਾ ਰਿਹਾ ਹੈ, ਔਰ 3 ਦਿਨ ਦੇ ਦੌਰੇ 'ਚ ਉਹਨੇ ਬਾਹਰਲਿਆਂ ਨੂੰ, ਸਿੱਖਾਂ ਨੂੰ ਵੀ ਡੂਪ ਕਰਨਾ ਹੈ। ਇਹ ਵੀ ਆ ਗਿਆ ਜੀ ਸ਼ਾਇਦ ਬਲੈਕ ਲਿਸਟਾਂ ਨੂੰ ਉਹ ਰੀਵਿਜ਼ਿਟ ਕਰੇ, ਤਾਂ ਕਿ ਜਿਹੜੇ ਸਿੱਖ ਥੋੜੇ ਬਹੁਤ ਆਕੀ ਨੇ ਉਹ ਵੀ ਸੋਚਣ ਜੀ ਸ਼ਾਇਦ ਸਾਡਾ ਨਾਂ ਹੀ ਨਿਕਲ ਜਾਏ ਬਲੈਕ ਲਿਸਟ 'ਚੋਂ ਜੀ। ਔਰ ਇਹ ਸਾਰੀ ਲਾਈਨ ਕੀ ਹੈ, ਇਹ ਕਿਉਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਸਮਝਣਾ ਨਹੀਂ ਚਾਹੁੰਦੇ ਕਿ ਇਹ ਵਿਚਾਰਧਾਰਾ ਦਾ ਆਧਾਰ ਕਿੱਥੇ ਹੈ ਔਰ ਅਲਟੀਮੇਟਲੀ ਉਹਨਾਂ ਦਾ ਟਾਰਗੇਟ ਕੀ ਹੈ। ਸੋ ਮੋਦੀ ਨੇ 2002 'ਚ ਹਜ਼ਾਰਾਂ ਮੁਸਲਮਾਨ ਮਾਰਨ ਤੋਂ ਬਾਅਦ ਉਹਨੇ ਆਪਣਾ 4 ਵਾਰ ਉਹ ਮੁੱਖ ਮੰਤਰੀ ਬਣਿਆ, ਔਰ ਫਿਰ ਅਲਟੀਮੇਟਲੀ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਆਪ ਹੀ ਨਹੀਂ ਪਹੁੰਚਿਆ। ਉਸ ਬਲ ਬੂਤੇ ਤੇ ਜਿਹੜੀ ਉਹਨੇ ਨੀਤੀ ਘੜੀ ਕਿ ਇਹ ਕੁਚਲ ਦਿਓ ਇਹਨਾਂ ਨੂੰ, ਮੁਸਲਮਾਨਾਂ, ਈਸਾਈਆਂ ਨੂੰ, ਸਿੱਖਾਂ ਨੂੰ ਡੈਥ ਕਿਸ ਦੇ ਨਾਲ, ਔਰ ਬਾਕੀਆਂ ਨੂੰ ਪੂਰੇ ਉਹਨਾਂ ਨੂੰ ਡੀਫਰੈਂਚਾਈਜ਼ ਕਰ ਦਿਓ। ਅੱਜ ਗੁਜਰਾਤ ਦੇ ਵਿੱਚ ਇਸ ਕਦਰ ਜ਼ੁਲਮ ਦੀ ਲਾਈਨ ਹੈ 2002 ਤੋਂ ਬਾਅਦ, ਮੁਸਲਮਾਨ ਕੁਸਕਦੇ ਹੀ ਨਹੀਂ ਹੈ। ਵਪਾਰੀ ਵੀ ਥੱਲੇ ਲਾ ਦਿੱਤੇ, ਮਸੀਤਾਂ ਵੀ ਚੁੱਪਚਾਪ ਢਾਈ ਜਾਂਦੇ ਨੇ, ਔਰ ਜਿਸ ਕਿਸਮ ਦਾ ਉਹਨਾਂ ਨੇ ਮਾਹੌਲ ਬਣਾਇਆ, ਉਹਨਾਂ ਨੂੰ ਡੀਫਰੈਂਚਾਈਜ਼ ਕਰ ਦਿੱਤਾ। ਕੋਈ ਉਹਨਾਂ ਦੇ MLA ਨਹੀਂ ਬਣਦੇ, ਕੋਈ ਉਹਨਾਂ ਦਾ ਮਿਨਿਸਟਰ ਨਹੀਂ ਰਿਹਾ ਹੋਇਆ। ਔਰ ਇਹ ਜਿਹੜਾ 2 ਵਾਰ ਪਹਿਲਾਂ ਇਹ ਲਾਅ ਬਣਾ ਕੇ ਭੇਜਿਆ ਔਰ ਹੁਣ ਤੀਜੀ ਵਾਰੀ ਗੁਜਰਾਤ ਅਸੈਂਬਲੀ ਨੇ ਪਾਸ ਕੀਤਾ ਹੈ, ਇਹਦਾ ਅਲਟੀਮੇਟ ਮਕਸਦ ਵੀ ਜਿਹੜਾ ਗੁਜਰਾਤ, ਜਿਵੇਂ ਮੈਂ ਕਿਹਾ ਕਿ ਇਹ ਲੈਬੋਰੇਟਰੀ ਹੈ, ਔਰ ਇਹ ਜਿਹੜਾ ਟਰਾਇਲ ਹੈ ਫਿਰ ਬਾਕੀ ਥਾਵਾਂ ਤੇ ਵੀ ਹੋਏਗਾ। ਜਿਵੇਂ ਬੀਫ ਦੇ ਉੱਤੇ ਬੈਨ, ਕਾਊ ਦੇ ਉੱਤੇ ਪਹਿਲਾਂ ਗੁਜਰਾਤ ਤੋਂ ਹੀ ਸਾਰਾ ਸ਼ੁਰੂ ਕੀਤਾ, ਉਹੀ ਸਟੇਟ ਸੀ। ਹੁਣ 10 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਉਹ ਬੈਨ, ਔਰ ਕੱਲਾ ਬੀਫ ਨਹੀਂ, ਉਹਨੂੰ ਹੁਣ ਕਹਿਣ ਲੱਗ ਗਏ ਨੇ ਕਾਊ ਫੈਮਿਲੀ, ਕਿ ਕੋਈ ਵੀ ਕੱਟਾ, ਬੱਚਾ, ਸੰਡਾ, ਸਾਰੇ ਹੀ ਉਹਨਾਂ ਦੇ ਉੱਤੇ ਪਾਬੰਦੀ। ਅੱਜ ਇੱਕ BBC ਦੀ ਖਬਰ ਸੀ ਕਿ ਸ਼ੇਰ ਵਿਚਾਰੇ ਭੁੱਖੇ ਮਰਨ ਲੱਗ ਗਏ ਨੇ, ਉਹਨਾਂ ਨੂੰ ਚਿਕਨ ਦੇ ਰਹੇ ਨੇ ਸ਼ੇਰਾਂ ਨੂੰ ਖਾਣ ਨੂੰ। ਹੁਣ ਉਹਨਾਂ ਨੂੰ ਜਿਹੜਾ ਦਿੱਤਾ ਜਾਂਦਾ ਸੀ ਜਿਹੜੇ ਜ਼ੂ ਦੇ ਵਿੱਚ ਹੈ, ਉਹ ਤਾਂ ਮਾਸ ਹੈ, ਬੀਫ ਹੈ ਜਾਂ ਮੱਝ ਦਾ ਜੀ, ਔਰ ਉਹ ਸੁੱਕ ਰਹੇ ਨੇ, ਬੈ ਮੁਰਦੇ ਜੇ ਬਣੇ ਪਏ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਨੇ ਜਿਹੜਾ ਆਪਣਾ ਇਹ ਐਕਸਪੈਰੀਮੈਂਟ ਗੁਜਰਾਤ ਤੋਂ, ਹੁਣ ਇਹ ਜਿਹੜਾ ਐਂਟੀ ਟੈਰਰ ਲਾਅ ਹੈ ਜਿਹੜਾ ਉਹਨਾਂ ਨੇ ਪਾਸ ਕੀਤਾ ਹੈ, ਉਹਦੇ 5 ਕਲੌਜ਼ ਨੇ ਜਿਨ੍ਹਾਂ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਪੁਲਿਸ ਦੇ ਕੋਲ ਇੰਨੀਆਂ ਐਬਸੋਲੂਟ ਪਾਵਰਸ ਹੋਣਗੀਆਂ ਕਿ ਕੋਈ ਕੁਛ ਕੇ ਨਹੀਂ ਸਕੇਗਾ। ਪਹਿਲਾ ਉਹਦਾ ਪ੍ਰੋਵੀਜ਼ਨ ਹੈ ਕਲੌਜ਼ 16, which make confessions before police officers admissible in court, ਕਿ ਪੁਲਿਸ ਵਾਲੇ ਨੇ ਤੁਹਾਨੂੰ ਕੁੱਟਿਆ, ਟੌਰਚਰ ਕਰ ਰਿਹਾ ਔਰ ਤੁਹਾਨੂੰ ਮਨਾ ਰਿਹਾ ਕਿ ਵੀ ਦੱਸੋ ਮੈਂ ਇਹ ਵੀ ਕੀਤਾ, ਇਹ ਵੀ ਕੀਤਾ, ਇਹ ਵੀ ਕੀਤਾ। ਹੁੰਦਾ ਇਹ ਸੀ ਵੀ ਪੁਲਿਸ ਟੌਰਚਰ 'ਚ ਸਾਰੇ ਮੰਨ ਜਾਂਦੇ ਨੇ, ਕਿਉਂਕਿ ਟੌਰਚਰ ਘੱਟ ਹੋਏ, ਮੈਜਿਸਟ੍ਰੇਟ ਸਾਹਮਣੇ ਜਾ ਕੇ ਮੁੱਕਰ ਜਾਂਦੇ ਸੀ ਕਿ ਬਈ ਮੈਨੂੰ ਤਾਂ ਜ਼ਬਰਦਸਤੀ ਕਰਾਇਆ। ਪਰ ਇਸ ਐਕਟ ਦੇ ਥੱਲੇ ਜਿਹੜੇ ਵੀ ਉਸ ਕਨਫੈਸ਼ਨ 'ਚ ਮੰਨੇਗਾ, ਉਹ ਅਦਾਲਤ ਦੇ ਵਿੱਚ ਜਿਹੜਾ ਹੈ ਉਹ ਐਜ਼ ਏ ਕਨਫੈਸ਼ਨ ਸਟੇਟਮੈਂਟ ਮੰਨੀ ਜਾਏਗੀ। ਹੁਣ ਦੂਸਰਾ, the bill also provides for extension of the period of investigation from stipulated 90 days to 180 days। ਹੁਣ ਜਦੋਂ ਤੁਸੀਂ ਕਿਸੇ ਨੂੰ ਫੜਦੇ ਹੋ ਚਾਰਜ ਸ਼ੀਟ ਫਾਈਲ ਕਰਨ ਦੇ ਲਈ ਜਾਂ ਚਾਰਜ, ਉਹਨਾਂ ਨੂੰ 90 ਦਿਨ ਦਾ ਟਾਈਮ ਹੈ ਜਿਹੜਾ ਕ੍ਰਿਮੀਨਲ ਲਾਅ ਹੈ, ਉਹਨਾਂ ਨੇ ਕਿਹਾ ਜੀ 180 ਦਿਨ, 3 ਮਹੀਨੇ ਤੋਂ 6 ਮਹੀਨੇ, ਕਿ 6 ਮਹੀਨੇ ਤੁਸੀਂ ਬਿਨਾਂ ਕੋਈ ਚਾਰਜ ਲਾਇਆ ਬੰਦੇ ਨੂੰ ਜਿਹੜਾ ਹੈ ਉਹ ਅੰਦਰ ਰੱਖ ਸਕਦੇ ਹੋ। It makes offences under the Gujarat Control of Terrorism and Organised Crime Act 2015 non-bailable. Clause 20 of the bill state, notwithstanding anything contained in the Code of Criminal Procedure, no person accused of an offence punishable under this act shall, if in custody, be released on bail or on his own bonding। ਕਿ ਹੁਣ ਉਹ ਬੰਦਾ 6 ਮਹੀਨੇ ਰੱਖੋ ਬਿਨਾਂ ਚਾਰਜ ਤੋਂ, ਕੁੱਟੋ ਉਹਨੂੰ, ਉਹਦੀ ਕਨਫੈਸ਼ਨ ਅਦਾਲਤ ਦੇ ਵਿੱਚ ਐਡਮਿਸਿਬਲ ਹੈ ਔਰ ਉਹ ਬੇਲ ਤੇ ਵੀ ਬਾਹਰ ਨਹੀਂ ਜਾ ਸਕਦਾ ਜੀ। The bill also makes evidence collected through the interception of wire, electronic or oral communication admissible in the court। ਬਿਨਾਂ ਅਦਾਲਤ ਦੀ ਪਰਮਿਸ਼ਨ ਲਿਆ ਤੁਹਾਡਾ ਫੋਨ ਟੈਪ ਕਰ ਰਹੇ ਨੇ, ਤੁਹਾਡੇ ਕੰਪਿਊਟਰ 'ਚ ਵੜ ਗਏ,
ਤੁਸੀਂ ਦੋ ਬੰਦਿਆਂ ਨੂੰ ਕੋਈ ਤੁਹਾਡਾ ਉਹਨਾਂ ਦਾ ਸਟਿੰਗ ਆਪਰੇਸ਼ਨ ਕਰਕੇ ਤੁਹਾਡੇ ਕੋਲ ਆਂਦਾ ਹੈ, ਜੇਬ 'ਚ ਟੇਪ ਰਿਕਾਰਡ ਰੱਖਿਆ ਹੋਇਆ ਹੈ, ਇਹ ਵੀ ਸਾਰੀਆਂ ਜਿਹੜੀਆਂ ਇਸ ਕਿਸਮ ਦੀਆਂ ਨੇ ਗੈਜਟਸ ਰਾਹੀਂ ਜਿਹੜੀ ਜਾਣਕਾਰੀ ਲਈ ਹੈ ਉਹ ਵੀ ਅਦਾਲਤ ਦੇ ਵਿੱਚ ਜਿਹੜੀ ਹੈ ਤੁਹਾਡੇ ਖਿਲਾਫ ਐਵੀਡੈਂਸ ਦੇ ਤੌਰ ਤੇ ਇਸਤੇਮਾਲ ਹੋਏਗੀ। ਐਂਡ ਪੰਜਵਾਂ, it provides immunity to the state government from legal action through an ambiguous idea of good faith. Section 25 of the bill states, no suit, persecution or other legal proceedings shall lie against the state government or any officer or authority of the state government for anything which is in good faith done or intended to be done in pursuance of this act. ਹੁਣ ਤੁਸੀਂ ਕਿਸੇ ਬੰਦੇ ਨੂੰ 6 ਮਹੀਨੇ ਜੇਲ੍ਹ 'ਚ ਰੱਖਿਆ, ਝੂਠੀ ਕਨਫੈਸ਼ਨ ਕਰਾਈ, ਉਸ ਤੇ ਝੂਠੀ ਜਿਹੜੀ ਤੁਸੀਂ ਗੈਜਟਸ ਤੋਂ ਰਿਕਾਰਡ ਕੀਤਾ, ਉੱਪਰਲੀ ਅਦਾਲਤ ਤੱਕ ਗਿਆ, ਅਦਾਲਤ ਨੇ ਉਹਨੂੰ ਬਰੀ ਕਰ ਦਿੱਤਾ, ਉਹਨੇ ਕਿਹਾ ਜੀ ਨਹੀਂ ਇਹ ਸਾਰਾ ਕੁਝ ਹੀ ਸੀ। ਹੁਣ ਉਹ ਬੰਦਾ ਜਿਹਨੂੰ ਤੁਸੀਂ 2-4 ਸਾਲ ਵੀ ਅੰਦਰ ਰੱਖਿਆ, ਉਹਦਾ ਡੈਮ, ਉਹ ਤੁਹਾਨੂੰ ਸੂ ਕਰਦਾ ਸਟੇਟ ਨੂੰ, ਦੂਜੇ ਨੂੰ, ਕਿ ਵੀ ਇਹ ਮੇਰੇ ਤੇ ਝੂਠਾ ਕੇਸ ਬਣਾਇਆ ਸੀ। ਹੁਣ ਇਹ ਜਿਹੜਾ ਇਹਦਾ 5ਵਾਂ ਪ੍ਰੋਵੀਜ਼ਨ ਹੈ, ਉਹਦੇ ਥੱਲੇ ਜਿਹੜਾ ਬੰਦਾ ਈਵਨ ਇਨੋਸੈਂਟ ਵੀ ਉੱਪਰ ਜਾ ਕੇ ਇਨੋਸੈਂਟ ਸਾਬਤ ਹੋ ਜਾਏ, ਉਹ ਨਾ ਗਵਰਨਮੈਂਟ ਨੂੰ ਸੂ ਕਰ ਸਕਦਾ ਹੈ, ਨਾ ਕਿਸੇ ਪੁਲਿਸ ਅਫਸਰ ਨੂੰ ਕਰ ਸਕਦਾ, ਨਾ ਸਿਵਲ ਅਧਿਕਾਰੀ ਨੂੰ ਕਰ ਸਕਦਾ ਕਿ ਜੀ ਉਹਨਾਂ ਨੇ ਤਾਂ ਸਟੇਟ ਦੇ ਗੁੱਡ ਫੇਥ ਦੇ ਵਿੱਚ ਕੀਤਾ। ਹੁਣ ਇਹ ਸਾਰਾ ਕੀ ਹੈ? ਇਹ ਜਿਹੜਾ ਐਂਟੀ ਟੈਰਰ ਬਿੱਲ ਹੈ, ਅਲਟੀਮੇਟਲੀ ਇਹ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ। ਮਤ ਭੁੱਲੀਏ ਕਿ 50,000 ਸਿੱਖ ਕਿਸਾਨ ਬੇਜ਼ਮੀਨੇ ਕਰ ਰਿਹਾ ਹੈ, ਔਰ ਕਿਵੇਂ ਜਿਹੜਾ ਲੈਂਡ ਮਾਫੀਆ ਹੈ ਉਹਨਾਂ ਤੇ ਹਮਲੇ ਕਰਦਾ ਹੈ, ਔਰ ਉਹਨਾਂ ਨੂੰ ਪੁਲਿਸ ਸਟੇਸ਼ਨਾਂ 'ਚ ਸੱਦ ਕੇ ਹਰਾਸ ਕੀਤਾ ਜਾ ਰਿਹਾ। ਹੁਣ ਇਹ ਐਕਟ ਜੇ ਸੈਂਟਰ ਇਹਨੂੰ ਓਕੇ ਕਰ ਦੇ ਜੀ, ਇਹਦੇ ਥੱਲੇ ਜਿਹੜੇ ਮਰਜ਼ੀ ਸਿੱਖ ਫਾਰਮਰ ਨੂੰ ਚੁੱਕ ਲੈਣ, ਜਿਹੜੇ ਮਰਜ਼ੀ ਮੁਸਲਮਾਨ ਨੂੰ, ਈਸਾਈ ਨੂੰ ਚੁੱਕ ਲੈਣ ਕਿ ਜੀ ਇਹ ਤਾਂ ਟੈਰਰ ਐਕਟੀਵਿਟੀ ਕਰਨ ਲੱਗਿਆ ਸੀ। ਪੁਲਿਸ ਨੇ ਕਨਫੈਸ਼ਨ ਸਟੇਟਮੈਂਟ ਦੇਣੀ ਹੈ, ਬਣਾਣੀ ਹੈ, 6 ਮਹੀਨੇ ਬੇਲ ਨਹੀਂ ਹੋਣੀ। ਫਿਰ ਕੋਈ ਝੂਠੀ ਕਨਵਰਸੇਸ਼ਨ ਜਿਹੜੀ ਐਜ਼ ਏ ਐਵੀਡੈਂਸ ਪਲਾਂਟ ਕਰ ਦੇਣ, ਔਰ ਉਹਦੇ ਥੱਲੇ ਜਿਹੜਾ ਇਨ ਦਾ ਐਂਡ ਆਫ ਦਾ ਡੇ ਜੇ ਤੁਸੀਂ ਇਨੋਸੈਂਟ ਵੀ ਹੋਵੋ ਤੇ ਕਿਸੇ ਦਾ ਤੁਸੀਂ ਕੁਝ ਵਿਗਾੜ ਨਹੀਂ ਸਕਦੇ। ਸੋ ਇਹ ਤਾਂ ਅਪੀਲ, ਵਕੀਲ, ਦਲੀਲ ਦਾ ਹੱਕ ਵੀ ਖਤਮ ਕਰਨਾ। ਔਰ ਇਹ ਜਿਹੜਾ ਜਿਵੇਂ ਮੈਂ ਕਿਹਾ ਕਿ ਗੁਜਰਾਤ ਮਾਡਲ ਹੈ, ਇੱਕ ਉਹਨਾਂ ਨੇ ਮਾਡਲ ਬਣਾਇਆ, ਉਹਨਾਂ ਨੇ ਦੇਖਿਆ ਕਿ ਵੀ ਇਹ ਮਾਡਲ ਤਾਂ ਸਿੱਧਾ ਚੀਫ ਮਿਨਿਸਟਰੀ ਤੋਂ ਪ੍ਰਾਈਮ ਮਿਨਿਸਟਰੀ ਤੱਕ ਲੈ ਗਿਆ, ਔਰ ਇਹ ਸਾਰਾ ਕੁਝ ਹਰ ਸਟੇਟ 'ਚ ਹੋਏਗਾ। ਅਲਟੀਮੇਟਲੀ ਉਹ ਜੇ ਲਾਅ ਜਿਹੜੇ ਨੇ, ਆਲਰੇਡੀ ਪੰਜਾਬ ਦੇ ਵਿੱਚ ਤੁਸੀਂ ਦੇਖੋ ਪੁਲਿਸ ਕਿੰਨੀ ਭੁੱਤਰੀ ਹੋਈ ਹੈ, ਤੇ ਇਸ ਕਿਸਮ ਦੀਆਂ ਪਾਵਰਸ ਅਲਟੀਮੇਟਲੀ ਸਾਰਿਆਂ ਦੇ ਕੋਲ ਆਣਗੀਆਂ। ਸੋ ਇਹ ਜਿਹੜਾ ਇੱਕ ਟ੍ਰੈਂਡ ਹੈ, ਇਹ ਗੱਲ ਦੱਸਦਾ ਹੈ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ ਜੀ। ਦੂਸਰਾ ਪਾਰਟ ਹਾਲਾ ਮੈਂ ਦੇਖ ਰਿਹਾ ਵੀ ਘੜੀ ਤੇਜ਼ੀ ਨਾਲ ਅੱਗੇ ਨੂੰ ਜਾ ਰਹੀ ਹੈ। ਹੁਣ ਮੋਦੀ ਸਰਕਾਰ, ਬੀਜੇਪੀ ਦੀ ਹਿੰਦੂਤਵਾ ਸਰਕਾਰ ਦੇ ਕੀ ਬੂਨ ਨੇ, ਕੀ ਉਹਨਾਂ ਦੇ ਵਰ ਨਿਕਲ ਰਹੇ ਨੇ। ਹੁਣ ਦੁਨੀਆ ਭਰ ਦੇ ਵਿੱਚ ਕਨਵਿੰਸਿੰਗ ਰਿਸਰਚ, ਅਮਰੀਕਾ 'ਚ ਵੀ ਟੋਬੈਕੋ ਲੌਬੀ ਬੜੀ ਮਜ਼ਬੂਤ ਹੈ ਜੀ। ਕਈ ਸਾਲ ਇਹਨਾਂ ਨੇ ਰਿਸਰਚ ਬਾਹਰ ਨਹੀਂ ਸੀ ਆਣ ਦਿੱਤੀ ਕਿ ਵੀ ਤੰਬਾਕੂ ਦੇ ਨਾਲ ਕੈਂਸਰ ਹੁੰਦਾ ਹੈ। ਫਿਰ ਮੇਰਾ ਖਿਆਲ ਹੈ ਅਮਰੀਕਨ ਹਿਸਟਰੀ ਦਾ ਸਭ ਤੋਂ ਵੱਡਾ ਲਾ ਸੂਟ ਜਿਹੜਾ ਸੈਟਲ ਹੋਇਆ ਉਹ 2 ਬਿਲੀਅਨ ਕਿ 3 ਬਿਲੀਅਨ ਡਾਲਰ ਦਾ ਸੀ ਕਿ ਕਿਵੇਂ ਤੰਬਾਕੂ ਜਿਹੜਾ ਜਾਂ ਸਿਗਰਟ ਇਹ ਲੰਗ ਕੈਂਸਰ ਕਰਦਾ ਹੈ ਔਰ ਕਿਵੇਂ ਸਿਹਤ ਤੇ ਮਾੜੇ ਅਸਰ ਨੇ। ਹੁਣ ਇੰਡੀਆ 'ਚ ਜਿਹੜਾ ਇਹ ਐਕਟ 2003 ਦੇ ਵਿੱਚ ਪਾਸ ਹੋਇਆ ਸੀ ਕਿ ਵੀ ਜਿੰਨੇ ਵੀ ਟੋਬੈਕੋ, ਚਿਊਏਬਲ, ਸਮੋਕੇਬਲ, ਕੋਈ ਹੋਰ ਫਾਰਮ 'ਚ ਹੈ, ਉਹਨਾਂ ਦੇ ਪੈਕੇਟਸ ਦੇ ਉੱਤੇ ਜਿਹੜਾ ਹੈ ਉਹ ਵਾਰਨਿੰਗ ਲਿਖੀ ਜਾਏਗੀ ਕਿ ਇਹ ਪੀਣ ਦੇ ਨਾਲ ਜਾਂ ਚਬਾਣ ਦੇ ਨਾਲ ਕੈਂਸਰ ਹੁੰਦਾ ਹੈ ਜੀ। ਔਰ ਇੰਡੀਆ 'ਚ ਬਹੁਤ ਹਾਈਐਸਟ ਇਨਸੀਡੈਂਸ ਹੈ ਜਿਹੜੀ ਹੈ ਇਸ ਡਿਊ ਟੂ ਟੋਬੈਕੋ। ਹੁਣ ਜਿਹੜੀ ਗੁਜਰਾਤ ਦੇ ਵਿੱਚ ਬੀੜੀ ਤੰਬਾਕੂ ਦੀ ਇੰਡਸਟਰੀ ਹੈ, ਕਲਕੱਤੇ, ਬੰਗਾਲ 'ਚ ਹੈ, ਦੂਸਰੀਆਂ ਥਾਵਾਂ ਤੇ ਜਿਨ੍ਹਾਂ ਤੋਂ ਪੈਸੇ ਇਹਨਾਂ ਨੇ ਲਏ ਹੋਏ ਨੇ, ਆਰਐਸਐਸ ਨੇ, ਉਹਨਾਂ ਦੇ ਬੰਦੇ ਨੇ ਜੀ। ਹੁਣ ਹੈਲਥ ਮਿਨਿਸਟਰੀ ਨੇ, ਔਰ ਤੁਸੀਂ ਦੇਖੋ ਵੀ ਗੱਲ ਕਿੱਥੋਂ ਤੱਕ ਚਲੀ ਗਈ ਹੈ, ਕਿਵੇਂ ਇਹ ਲੋਕਾਂ ਦੇ ਜਿਹੜੀ ਮੁੱਢਲੀਆਂ ਸਿਹਤ ਸਹੂਲਤਾਂ ਹੈ ਉਹ ਤਾਂ ਦੇ ਨਹੀਂ ਸਕੇ, ਤੇ ਜਿਹੜੇ ਮਾੜੇ ਮੋਟੇ ਕੋਈ ਚੰਗੇ ਐਕਟ ਪਾਸ ਦੇ ਨੇ ਜਿਹਦੇ ਥੱਲੇ ਕੋਈ ਲੋਕ ਬਚ ਸਕਦੇ ਨੇ, ਉਹਨੂੰ ਕਿਵੇਂ ਫਲਾਊਟ ਕਰ ਰਹੇ ਨੇ। ਹੁਣ ਇਹ ਆਰਡਰ ਜਿਹੜਾ ਹੈ 1 ਅਪ੍ਰੈਲ ਤੋਂ ਲਾਗੂ ਹੋਣਾ ਸੀ ਕਿ 80% ਕੋਈ ਵੀ ਪੈਕਟ ਜਿਹੜਾ ਹੈ ਉਹਦਾ 80% ਫਰੰਟ ਐਂਡ ਬੈਕ ਉਹਦੇ ਤੇ ਲਿਖਿਆ ਹੋਏਗਾ ਵੀ ਤੰਬਾਕੂ ਜਿਹੜਾ ਹੈ ਉਹ ਖਤਰਨਾਕ ਹੈ ਸਿਹਤ ਦੇ ਲਈ ਔਰ ਕੈਂਸਰ ਪੈਦਾ ਕਰਦਾ ਹੈ। ਹੁਣ ਇਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਜਿਹੜੀ ਔਰ ਖਾਸ ਤੌਰ ਤੇ ਹੈਲਥ ਮਿਨਿਸਟਰੀ ਨੇ ਇਸ ਸਾਰੇ ਨੂੰ ਐਂਡੋਰਸ ਕੀਤਾ, ਦਲੀਪ ਗਾਂਧੀ ਜੀ, ਅਹਿਮਦਨਗਰ ਤੋਂ ਹੈਗਾ, ਬੀਜੇਪੀ ਦਾ ਐਮਪੀ ਹੈ ਤੇ ਚੇਅਰਮੈਨ ਹੈ ਪਾਰਲੀਮੈਂਟਰੀ ਕਮੇਟੀ ਔਨ ਸਬਆਰਡੀਨੇਟ ਲੈਜਿਸਲੇਸ਼ਨ। ਉਹਨੇ ਇਸ ਦੇ ਉੱਤੇ ਰੋਕ ਲਵਾ ਦਿੱਤੀ। ਉਹਨੇ ਕਿਹਾ ਜੀ ਨਹੀਂ, ਇਹ ਤੰਬਾਕੂ ਨਾਲ ਕੈਂਸਰ ਹੁੰਦਾ ਹੈ, ਇਹ ਰਿਸਰਚ ਤਾਂ ਬਾਹਰਲਿਆਂ ਨੇ ਕੀਤੀ ਹੈ, ਇਹ ਭਾਰਤ ਇੰਡੀਅਨ ਸਾਇੰਟਿਸਟ ਨੇ ਤਾਂ ਨਹੀਂ ਕੀਤੀ। ਉਹ ਕਹਿੰਦਾ ਜੀ ਹੋ ਸਕਦਾ ਨਾ ਹੁੰਦਾ ਹੋਏ ਕੈਂਸਰ।
ਸੋ ਜਦੋਂ ਤੱਕ ਇੰਡੀਅਨ ਸਾਇੰਟਿਸਟ ਇਸ ਰਿਸਰਚ ਨੂੰ ਪ੍ਰੂਵ ਨਹੀਂ ਕਰਦੇ, ਸਾਨੂੰ ਇਹ ਨਹੀਂ ਮੰਨਣਾ ਚਾਹੀਦਾ। ਸੋ ਮਤਲਬ ਇਹ ਹੈ ਵੀ ਹੁਣ ਇਹ ਜਿਹੜਾ ਮਾੜਾ ਮੋਟਾ ਤਮਾਕੂ ਦੇ ਉੱਤੇ ਜਿਹੜੀ ਪਾਬੰਦੀ, ਤਮਾਕੂ ਦੇ ਤਾਂ ਪਾਬੰਦੀ ਨਹੀਂ ਸੀ, ਐਟਲੀਸਟ ਵਾਰਨਿੰਗ ਸੀ, ਉਹਨੂੰ ਵੀ ਉਹਨਾਂ ਨੇ ਰੋਕ ਦਿੱਤਾ। ਔਰ ਇਸ ਨੂੰ ਜਿਹੜਾ ਕਾਂਗਰਸ ਨੇ ਵੀ ਔਰ ਦੂਸਰਿਆਂ ਨੇ ਵੀ ਕਿਹਾ ਵੀ ਇਹ ਕੀ ਮਜ਼ਾਕ ਹੈ, ਵੀ ਇਹ ਤਾਂ 2003 ਦਾ ਲਾਅ ਹੈ, ਤੁਸੀਂ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹੋ। ਪਰ ਅੱਜ ਜਿਨ੍ਹਾਂ ਦੇ ਹੱਥ ਪਾਵਰ ਹੈ ਉਹਨਾਂ ਦੇ ਲਈ ਜੋ ਮਰਜ਼ੀ ਕਰਨ, ਉਹਨਾਂ ਨੇ ਜਿਹੜਾ ਉਹਨਾਂ ਦਾ ਆਪਣਾ ਸੈਕਟਰ ਹੈ, ਇੰਡਸਟਰੀਅਲ ਸੈਕਟਰ ਹੈ, ਕਾਰਪੋਰੇਟ ਇੰਡੀਆ, ਇਹ ਸਾਰਾ ਕਾਰਪੋਰੇਟ ਇੰਡੀਆ ਹੀ ਹੈ। ਭਾਵੇਂ ਉਹ ਅੰਬਾਨੀ ਸਨ ਜਾਂ ਤਮਾਕੂ ਵਾਲੇ ਸੀ ਜਾਂ ਬੀੜੀਆਂ ਬਣਾਉਣ ਵਾਲੇ ਸੀ, ਜਾਂ ਉਹ ਸਾਰਿਆਂ ਨੂੰ ਇਹਨਾਂ ਨੂੰ ਫੰਡ ਕੀਤਾ ਹੋਇਆ ਹੈ। ਔਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਵਾਰਨਿੰਗ ਚਲੀ ਗਈ, ਉਹਦੇ ਤੇ ਛਪ ਗਈ, ਭਾਵੇਂ 2% ਸੇਲ ਵੀ ਘਟ ਜਾਏ ਜੀ, ਤੇ ਉਹਦੇ ਥੱਲੇ ਇਹਨਾਂ ਨੂੰ ਨੁਕਸਾਨ ਹੋਏਗਾ। ਉਹਨਾਂ ਨੇ ਕਿਹਾ ਜੀ ਨਹੀਂ, ਹੁਣ ਪਹਿਲਾਂ ਇੰਡੀਅਨ ਸਾਇੰਟਿਸਟ ਰਿਸਰਚ ਕਰਨਗੇ ਕਿ ਜੀ ਕੈਂਸਰ ਜਿਹੜਾ ਹੈ ਉਹ ਤਮਾਕੂ ਦੇ ਨਾਲ ਹੁੰਦਾ ਹੈ, ਫਿਰ ਦੇਖਾਂਗੇ, ਅਸੀਂ ਬਾਹਰਲੀ ਰਿਸਰਚ ਨੂੰ ਥੋੜੀ ਮੰਨਦੇ ਜੀ। ਸੋ ਇਹ ਅੱਛੇ ਦਿਨ ਆ ਗਏ ਇਹਨਾਂ ਦੇ। ਔਰ ਆਮ ਲੋਕ ਜਿਹੜੇ ਆਲਰੇਡੀ ਜਿਨ੍ਹਾਂ ਨੂੰ ਸਾਫ਼ ਪਾਣੀ ਔਰ ਦੂਸਰੀਆਂ ਸਹੂਲਤਾਂ ਨਹੀਂ ਨੇ, ਉਹਨਾਂ ਨੂੰ ਹੁਣ ਆਲਰੇਡੀ ਜਿਹੜਾ ਹੈ ਅੱਗੋਂ ਹੋਰ ਕੈਂਸਰ ਦੇ ਵਿੱਚ ਧੱਕਣਗੇ। ਜੀ ਸੋ ਇਹ ਰਾਮ ਰਾਜ ਦੀਆਂ ਔਰ ਭਾਰਤ ਮਾਤਾ ਦੀਆਂ ਬਰਕਤਾਂ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।